24 ਸਾਲ ਪੁਰਾਣੇ ਰੋਡ ਰੇਜ ਕੇਸ ਜਿਹਨੂੰ ਕਿਹਾ ਗਿਆ ਕਿ ਭਾਈ ਪਟਿਆਲੇ ਦੇ ਵਿੱਚ ਯੰਗ ਉਹਨਾਂ ਦਿਨਾਂ ਦਾ ਕ੍ਰਿਕਟਰ ਜਿਹੜਾ ਗੁਜ਼ਰ ਰਿਹਾ ਸੀ, ਬਾਈਪਾਸ ਗੱਡੀ ਲੱਗ ਗਈ ਕਿਤੇ ਜਾਂ ਓਵਰਟੇਕ ਹੋਇਆ, ਕੀ ਹੋਇਆ, ਆਪਸ ਝਗੜਾ ਹੋਇਆ, ਕਿਸੇ ਦੇ ਮੁੱਕਾ ਵੱਜ ਗਿਆ ਔਰ ਉਹਨੂੰ ਹਾਰਟ ਅਟੈਕ ਹੋ ਗਿਆ, ਉਹਦੀ ਡੈਥ ਹੋ ਗਈ। ਇਹਦੇ ਬਾਵਜੂਦ ਕਿ ਰੋਡ ਰੇਜ ਵੀ ਹੋਇਆ ਸੀ ਔਰ ਲੇਕਿਨ ਵਾਜਪਾਈ ਨੇ ਸੱਦ ਕੇ ਉਹਨੂੰ ਐਮਪੀ ਦੀ ਟਿਕਟ ਦਿੱਤੀ ਬੀਜੇਪੀ ਦੀ। ਇਸ ਕੇਸ 'ਚ ਜਦੋਂ ਇੱਕ ਵਾਰ ਇਹਨੇ ਐਜ਼ ਏ ਐਮਪੀ ਰਿਜ਼ਾਈਨ ਵੀ ਕੀਤਾ ਅੰਮ੍ਰਿਤਸਰ ਤੋਂ, ਕਿਉਂਕਿ ਕੋਰਟ ਸੁਪਰੀਮ ਕੋਰਟ ਸੀ, ਅਪੀਲ ਕਰ ਦਿੱਤੀ ਸੀ ਹਾਈ ਕੋਰਟ ਦੇ ਫੈਸਲੇ ਦੀ। ਇਹਨੇ ਰਿਜ਼ਾਈਨ ਕੀਤਾ ਕਿ ਜਦੋਂ ਤੱਕ ਮੈਨੂੰ ਉੱਥੋਂ ਬਰੀ ਨਹੀਂ ਹੁੰਦਾ ਮੈਂ ਦੁਬਾਰਾ ਨਹੀਂ ਲੜਾਂਗਾ। ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਇਹ ਕਹਿ ਕੇ ਕਿ ਆਲਰੇਡੀ ਕੋਈ ਡਾਇਰੈਕਟ ਐਵੀਡੈਂਸ ਨਹੀਂ ਹੈ। ਉਸ ਤੋਂ ਬਾਅਦ ਇਹ ਕਾਂਗਰਸ 'ਚ ਆਇਆ, ਕਾਂਗਰਸ ਦਾ ਮਿਨਿਸਟਰ ਵੀ ਰਿਹਾ ਅਮਰਿੰਦਰ, ਵਾਪਸ ਉਸੇ ਬੰਦੇ ਰਾਹੀਂ ਜਿਹੜਾ ਉਹ ਸੁਪਰੀਮ ਕੋਰਟ 'ਚ ਕੇਸ, ਉਹੀ ਜੱਜ ਇੱਕ ਜਿਹੜਾ ਬੈਂਚ ਦੇ ਵਿੱਚ ਸੀ ਉਹ ਕੇਸ ਦੁਬਾਰਾ ਖੋਲ੍ਹਦਾ ਹੈ ਕਿ ਜਿਹੜੀ ਉਹ ਪਹਿਲਾਂ ਅਸੀਂ ਮਾਫ ਕੀਤਾ ਸੀ ਉਹ ਠੀਕ ਨਹੀਂ ਸੀ ਔਰ ਹੁਣ ਜਿਹੜਾ ਫੈਸਲਾ ਕੱਲ੍ਹ ਸੁਣਾਇਆ ਗਿਆ 1 ਸਾਲ ਦੀ ਜੇਲ੍ਹ ਦੀ ਸਜ਼ਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਗੱਲਬਾਤ ਕਰਾਂਗੇ ਕਿ ਨਵਜੋਤ ਸਿੱਧੂ ਨੂੰ 24 ਸਾਲ ਪੁਰਾਣੇ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ 1 ਸਾਲ ਜੇਲ੍ਹ ਦੀ ਜਿਹੜੀ ਹੈ ਸਜ਼ਾ ਸੁਣਾਈ ਗਈ ਔਰ ਦੂਸਰੇ ਪਾਸੇ ਪੰਜਾਬ ਦੀ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ। ਸੋ ਪੰਜਾਬ ਵਿੱਚ ਹਿੰਦੂ ਤਵੀਆਂ ਦੀ ਕੀ ਖੇਡ ਚੱਲ ਰਹੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਹੜੇ ਇੱਕ ਤੋਂ ਬਾਅਦ ਇੱਕ ਹਿੰਦੂ ਤਵੀ ਆਪਣਾ ਰੋਲ ਹੁਣ ਤੱਕ ਕਿਸੇ ਹੋਰ ਲਬਾਦੇ ਥੱਲੇ ਜਿਹੜਾ ਉਹ ਪਲੇ ਕਰਦੇ ਰਹੇ, ਉਹਨਾਂ ਦੇ ਚਿਹਰੇ ਬੇਨਕਾਬ ਹੋ ਰਹੇ ਨੇ ਤੇ ਜਿਹੜੀਆਂ ਆਵਾਜ਼ਾਂ ਨੂੰ ਉਹ ਸਮਝਦੇ ਸੀ, ਜਿਨ੍ਹਾਂ ਨੂੰ ਹਿੰਦੂ ਤਵੀਆਂ ਨੇ ਵਰਤਿਆ ਆਪਣੇ ਹੱਕਾਂ ਲਈ, ਹਿੱਤਾਂ ਲਈ, ਲੇਕਿਨ ਉਹਨਾਂ ਨੂੰ ਲੱਗਾ ਕਿ ਵੀ ਉਹਨਾਂ ਦੇ ਲਈ ਉਹ ਕੋਈ ਯੂਜ਼ ਨਹੀਂ ਹੈ ਜਾਂ ਅਜੇ ਉਹ ਉਹਨਾਂ ਦੀ ਵਾਪਸ ਛਤਰੀ ਦੇ ਕਬੂਤਰ ਨਹੀਂ ਬਣਦੇ, ਛਤਰੀ ਤੇ ਆ ਕੇ ਨਹੀਂ ਬਹਿੰਦੇ, ਉਹਨਾਂ ਨੂੰ ਫਿਰ ਡੰਡਾ ਵੀ ਦਿਖਾਇਆ ਜਾ ਰਿਹਾ। ਔਰ ਅਸੀਂ ਇਹ ਵਰਤਾਰਾ ਪੰਜਾਬ ਦੇ ਵਿੱਚ ਕਿਵੇਂ ਬੀਜੇਪੀ ਜਿਹੜੀ ਹੈ ਉਹਨੇ ਸਿੱਖ ਹਲਕਿਆਂ ਦੇ ਵਿੱਚ ਤਾਂ ਘੁਸਪੈਠ ਕੀਤੀ ਹੈ, ਕਿਵੇਂ ਕਰ ਰਹੇ ਨੇ ਉਹਦਾ ਅਸੀਂ ਜ਼ਿਕਰ ਕਰਦੇ। ਪਰ ਪਹਿਲਾਂ ਨਵਜੋਤ ਸਿੱਧੂ ਦੀ ਗੱਲ ਕਰੀਏ ਔਰ ਮੈਨੂੰ ਥੋੜ੍ਹੀ ਹੈਰਾਨੀ ਤਾਂ ਨਹੀਂ ਹੋਈ, ਪਰ ਮੈਨੂੰ ਇਹ ਲੱਗਾ ਕਿ ਵੀ ਨਵਜੋਤ ਸਿੱਧੂ ਕਿਵੇਂ ਪਾਕਿਸਤਾਨੀ ਹਲਕਿਆਂ ਦੇ ਵਿੱਚ ਪੋਪੂਲਰ ਨੇ। ਜ਼ਾਹਰ ਹੈ ਇਮਰਾਨ ਖਾਨ ਨਾਲ ਦੋਸਤੀ ਔਰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਤੋਂ ਪਹਿਲਾਂ ਜਨਰਲ ਬਾਜਵਾ ਦੀ ਜੱਫੀ, ਕਿ ਇਹ ਜਿਹੜਾ ਫੈਸਲਾ ਭਾਰਤੀ ਸੁਪਰੀਮ ਕੋਰਟ ਨੇ ਆਲਮੋਸਟ 24 ਸਾਲ ਪੁਰਾਣੇ ਰੋਡ ਰੇਜ ਕੇਸ ਜਿਹਨੂੰ ਕਿਹਾ ਗਿਆ ਕਿ ਭਾਈ ਪਟਿਆਲੇ ਦੇ ਵਿੱਚ ਯੰਗ ਉਹਨਾਂ ਦਿਨਾਂ ਦਾ ਕ੍ਰਿਕਟਰ ਜਿਹੜਾ ਗੁਜ਼ਰ ਰਿਹਾ ਸੀ, ਬਾਈਪਾਸ ਗੱਡੀ ਲੱਗ ਗਈ ਕਿਤੇ ਜਾਂ ਓਵਰਟੇਕ ਹੋਇਆ, ਕੀ ਹੋਇਆ, ਆਪਸ ਝਗੜਾ ਹੋਇਆ, ਕਿਸੇ ਦੇ ਮੁੱਕਾ ਵੱਜ ਗਿਆ ਔਰ ਉਹਨੂੰ ਹਾਰਟ ਅਟੈਕ ਹੋ ਗਿਆ, ਉਹਦੀ ਡੈਥ ਹੋ ਗਈ ਔਰ ਉਹਨੂੰ ਇਸ ਦੇ ਖਾਤੇ 'ਚ ਪਹਿਲਾਂ ਹਾਈ ਕੋਰਟ ਚੰਡੀਗੜ੍ਹ, ਦਿੱਲੀ ਨੇ, ਪੰਜਾਬ ਹਰਿਆਣਾ ਹਾਈ ਕੋਰਟ ਨੇ ਬਰੀ ਕਰ ਦਿੱਤਾ, ਸੁਪਰੀਮ ਕੋਰਟ ਨੇ ਜਿਹੜਾ। ਔਰ ਇਹਦੇ ਬਾਵਜੂਦ ਕਿ ਰੋਡ ਰੇਜ ਵੀ ਹੋਇਆ ਸੀ ਔਰ ਲੇਕਿਨ ਵਾਜਪਾਈ ਨੇ ਸੱਦ ਕੇ ਉਹਨੂੰ ਐਮਪੀ ਦੀ ਟਿਕਟ ਦਿੱਤੀ ਬੀਜੇਪੀ ਦੀ। 2-3 ਵਾਰ ਉਹ ਬੀਜੇਪੀ ਦਾ ਐਮਪੀ ਵੀ ਰਿਹਾ, ਫਿਰ ਬੀਜੇਪੀ ਵੱਲੋਂ ਐਮਐਲਏ ਵੀ ਰਿਹਾ। ਪਰ ਜਿਉਂ ਹੀ ਉਹਨੇ ਮੋਦੀ ਔਰ ਦੂਸਰੇ ਵੱਲੋਂ ਪਿੱਠ ਕੀਤੀ ਆ ਕੇ ਜਿਹੜਾ ਸੋਨੀਆ ਗਾਂਧੀ ਔਰ ਖ਼ਾਸ ਤੌਰ 'ਤੇ ਰਾਹੁਲ ਪ੍ਰਿਅੰਕਾ ਦੀ ਸ਼ਰਨ 'ਚ ਡਿੱਗਿਆ, ਉਦੋਂ ਤੋਂ ਉਹਨਾਂ ਨੇ ਫਿਰ ਕਿਸ ਅੰਦਾਜ਼ ਦੇ ਵਿੱਚ ਜਿਹੜਾ ਉਹਨੂੰ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਨੂੰ ਕਿਵੇਂ ਉਛਾਲਿਆ, ਨਵਜੋਤ ਸਿੱਧੂ ਤੇ ਜਨਰਲ ਬਾਜਵੇ ਦੀ ਜੱਫੀ ਨੂੰ ਕਿਵੇਂ ਦੇਸ਼ ਧਰੋਹ ਬਿਆਨਿਆ, ਕਿਵੇਂ ਉਹ ਕਰਦੇ ਹੁਣ ਉਹ ਸਟੇਜ ਆ ਗਈ ਕਿ ਉਹੀ ਅਦਾਲਤਾਂ। ਔਰ ਇਸ ਕੇਸ 'ਚ ਜਦੋਂ ਇੱਕ ਵਾਰ ਇਹਨੇ ਐਜ਼ ਏ ਐਮਪੀ ਰਿਜ਼ਾਈਨ ਵੀ ਕੀਤਾ ਅੰਮ੍ਰਿਤਸਰ ਤੋਂ, ਕਿਉਂਕਿ ਕੋਰਟ ਸੁਪਰੀਮ ਕੋਰਟ ਸੀ, ਅਪੀਲ ਕਰ ਦਿੱਤੀ ਸੀ ਹਾਈ ਕੋਰਟ ਦੇ ਫੈਸਲੇ ਦੀ। ਇਹਨੇ ਰਿਜ਼ਾਈਨ ਕੀਤਾ ਕਿ ਜਦੋਂ ਤੱਕ ਮੈਨੂੰ ਉੱਥੋਂ ਬਰੀ ਨਹੀਂ ਹੁੰਦਾ ਮੈਂ ਦੁਬਾਰਾ ਨਹੀਂ ਲੜਾਂਗਾ ਔਰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਇਹ ਕਹਿ ਕੇ ਕਿ ਆਲਰੇਡੀ ਕੋਈ ਡਾਇਰੈਕਟ ਐਵੀਡੈਂਸ ਨਹੀਂ ਹੈ। ਸੁਪਰੀਮ ਕੋਰਟ ਦਾ ਹੋਇਆ ਫੈਸਲਾ, 2 ਜੱਜਾਂ ਦਾ ਫੈਸਲਾ। ਉਸ ਤੋਂ ਬਾਅਦ ਇਹ ਕਾਂਗਰਸ 'ਚ ਆਇਆ, ਕਾਂਗਰਸ ਦਾ ਮਿਨਿਸਟਰ ਵੀ ਰਿਹਾ ਅਮਰਿੰਦਰ, ਵਾਪਸ ਉਸੇ ਬੰਦੇ ਰਾਹੀਂ ਜਿਹੜਾ ਉਹ ਸੁਪਰੀਮ ਕੋਰਟ 'ਚ ਕੇਸ, ਉਹੀ ਜੱਜ ਇੱਕ ਜਿਹੜਾ ਬੈਂਚ ਦੇ ਵਿੱਚ ਸੀ ਉਹ ਕੇਸ ਦੁਬਾਰਾ ਖੋਲ੍ਹਦਾ ਕਿ ਜਿਹੜੀ ਉਹ ਪਹਿਲਾਂ ਅਸੀਂ ਮਾਫ ਕੀਤਾ ਸੀ ਉਹ ਠੀਕ ਨਹੀਂ ਸੀ ਔਰ ਹੁਣ ਜਿਹੜਾ ਫੈਸਲਾ ਕੱਲ੍ਹ ਸੁਣਾਇਆ ਗਿਆ 1 ਸਾਲ ਦੀ ਜੇਲ੍ਹ ਦੀ ਸਜ਼ਾ ਪਟਿਆਲਾ ਜੇਲ੍ਹ ਦੇ ਵਿੱਚ, ਜਿੱਥੇ
ਜੇ ਉਹਦਾ ਘਰ ਹੈ ਉੱਥੇ ਉਹ ਸਜ਼ਾ ਭੁਗਤੇਗਾ। ਸੋ ਇਹ ਉਵੇਂ ਹੀ ਹੈ ਜਿਵੇਂ ਅਸੀਂ ਕਾਂ ਮਾਰ ਕੇ ਟੰਗਣ ਦੀ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਕੀ ਕੀਤਾ ਜਾਂਦਾ ਹੈ, ਔਰ ਇਹ ਵੀ ਜਿਹੜਾ ਹੈ ਉਸ ਦਾ ਉਸ ਨੂੰ ਇਹ ਦੱਸਿਆ ਗਿਆ, ਬਾਕੀਆਂ ਨੂੰ ਮੈਸੇਜ ਦਿੱਤਾ ਗਿਆ ਐਵੇਂ ਨਹੀਂ ਗੁਜਰਾਤ ਦਾ ਹਾਰਦਿਕ ਪਟੇਲ ਔਰ ਦੂਜੇ ਉਹ ਕਾਂਗਰਸ ਛੱਡ ਕੇ ਵਾਪਸ ਬੀਜੇਪੀ ਚ ਆਉਣ ਵਾਲਾ ਹੈ, ਕਿਉਂਕਿ ਉਹਦੇ ਤੇ ਦੇਸ਼ ਧਰੋਹ ਦੇ ਕੇਸ ਫਾਈਲ ਕੀਤੇ ਹੋਏ ਨੇ ਔਰ ਉਹਨੂੰ ਵੀ ਨਜ਼ਰ ਆ ਰਿਹਾ ਵੀ ਇਹ ਕੀ ਹੋ ਰਿਹਾ। ਹੁਣ ਇਹ ਜਿਹੜੀ ਪੰਜਾਬ ਦੇ ਵਿੱਚ ਅਲਟੀਮੇਟਲੀ ਪੰਜਾਬ ਨੂੰ ਕਾਬੂ ਕਰਨ ਦੀ ਲਾਈਨ ਹੈ ਉਹਦੀ ਖੇਡ ਖੇਡੀ ਜਾ ਰਹੀ ਹੈ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਭਗਵੰਤ ਮਾਨ ਜਿਹੜਾ ਦਿੱਲੀ ਪਹੁੰਚਿਆ ਔਰ ਉਹਨੇ ਜੂਨ 84 ਦੇ ਘੱਲੂਘਾਰਾ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੋ ਸਕਦਾ ਹੈ ਕਿ 10 ਕੰਪਨੀਆਂ ਜਿਹੜੀਆਂ ਨੇ 1000 CRPF ਦੇ ਜਵਾਨ ਅਮਿਤ ਸ਼ਾਹ ਨੇ ਭੇਜਣ ਦੀ ਲਾਈਨ ਲਈ। ਅੱਜ ਖਬਰ ਹੈ ਸੈਂਟਰ ਸੈਂਡਿੰਗ 2000 ਐਡੀਸ਼ਨਲ ਪੈਰਾਮਿਲਟਰੀ ਪਰਸਨਲ ਟੂ ਪੰਜਾਬ, CM ਭਗਵੰਤ ਮਾਨ ਆਫਟਰ ਮੀਟਿੰਗ ਅਮਿਤ ਸ਼ਾਹ। ਹੁਣ ਉਹ ਜਿਹੜੀਆਂ 10 ਕੰਪਨੀ ਦੀਆਂ 20 ਕੰਪਨੀਆਂ ਹੋ ਗਈਆਂ। ਸੋ ਇਹ ਇੱਕ ਮਾਹੌਲ ਸਿਰਜਿਆ ਜਾ ਰਿਹਾ ਖੌਫ ਦਾ, ਤਾਂ ਕਿ ਪੰਜਾਬ ਦੇ ਵਿੱਚ ਸਿੱਖ ਜਵਾਨੀ ਦੀ ਨਸਲਕੁਸ਼ੀ ਦੀ ਲਾਈਨ। ਤੇ ਥਰਡ, ਜਿਵੇਂ ਮੈਂ ਕਿਹਾ ਕਿ ਭਾਈ ਜਿਹੜੀ ਜਿੱਥੋਂ ਦੀ ਇੱਟ ਹੁੰਦੀ ਹੈ ਉਹ ਵਾਪਸ ਜਾ ਕੇ ਉੱਥੇ ਲੱਗ ਜਾਏ ਤੇ ਸਕੂਨ ਹੋਣਾ ਚਾਹੀਦਾ। ਜਿਹੜੀ ਗੰਦੇ ਨਾਲੇ ਦੇ ਇੱਟ ਹੈ ਉਹ ਗੰਦੇ ਨਾਲੇ 'ਚ ਹੀ ਲੱਗੇ ਬਿਹਤਰ ਹੈ। ਜਾਖੜ ਟੱਬਰ, ਸੁਨੀਲ ਜਾਖੜ ਜਿਹੜਾ ਲੰਬਾ ਵਕਤ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਰਿਹਾ, ਅਮਰਿੰਦਰ ਦੀ ਵੀ ਸੱਜੀ ਬਾਂਹ, ਔਰ ਇਹਦਾ ਪਿਓ ਬਲਰਾਮ ਜਾਖੜ ਕਦੇ ਇੰਦਰਾ ਗਾਂਧੀ ਦੀ ਮੁੱਛ ਦਾ ਵਾਲ, ਉਹਦੀ ਸੱਜੀ ਬਾਂਹ, ਸਪੀਕਰ ਪਾਰਲੀਮੈਂਟ ਦਾ, ਐਗਰੀਕਲਚਰ ਮਿਨਿਸਟਰ, ਔਰ ਇਹੀ ਇਹਦਾ ਪਿਓ ਬਲਰਾਮ ਜਾਖੜ ਜਿਸ ਦਾ ਦੀ ਸਟੇਟਮੈਂਟ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਕੋਟ ਕੀਤੀ ਹੋਈ ਹੈ, ਔਨ ਰੈਕਰਡ है, ਜਿਹਦੇ 'ਚ ਉਹਨੇ ਕਿਹਾ ਸੀ ਕਿ अगर भारत की एकता अखंडता के लिए 2 करोड़ सिखों को भी मारना पड़ा तो हम हिचकिचाएंगे नहीं। ਹੁਣ ਉਹਦਾ ਪੁੱਤਰ ਬਹੁਤਿਆਂ ਨੂੰ ਲੱਗਦਾ ਸੀ ਬਈ ਚਲੋ ਇਹ ਬੋਲਦਾ ਬੜੀ ਠੇਠ ਪੰਜਾਬੀ 'ਚ ਗੱਲ ਕਰਦਾ ਹੈ ਸੁਨੀਲ ਜਾਖੜ, ਚਲੋ ਪਿਓ ਜੋ ਵੀ ਹੋਏਗਾ ਫਲਾਣਾ। ਸੋ ਪਹਿਲਾਂ ਇੱਧਰ ਕਾਂਗਰਸ ਨੂੰ ਪੂਰੀ ਤਰ੍ਹਾਂ ਚੂਸਿਆ, ਉਹਨੂੰ ਇਹ ਸੀ ਕਿ ਵੀ ਮੈਨੂੰ ਚੀਫ ਮਿਨਿਸਟਰ ਬਣਾ ਦੇਣਗੇ। ਔਰ ਜਦੋਂ ਅਮਰਿੰਦਰ ਨੂੰ ਲਾਉਣ ਦੀ ਲਾਈਨ ਵੀ ਆਈ ਉਸ ਤੋਂ ਬਾਅਦ ਜਿਹੜੀ ਅੰਬਿਕਾ ਸੋਨੀ ਉੱਥੋਂ ਹੁਸ਼ਿਆਰਪੁਰ ਤੋਂ ਹੈ, ਉਹ ਹਾਲਾਂ ਪੰਜਾਬ ਨਾਲ ਉਹਦਾ ਬਿਲੋਂਗ ਪੰਜਾਬ ਨੂੰ ਕਰਦੀ, ਰਾਜ ਸਭਾ ਮੈਂਬਰ ਰਹੀ, ਕਿਸੇ ਵੇਲੇ ਸੰਜੇ ਗਾਂਧੀ ਦੀ ਸਹੇਲੀ ਸੀ ਜਦੋਂ ਕਿ ਯੂਥ ਕਾਂਗਰਸ ਔਰ ਇਹੀ ਉਹਦੀ ਕੁਆਲੀਫਿਕੇਸ਼ਨ ਸੀ, ਬਟ ਸੀਨੀਅਰ ਲੀਡਰ ਦੇ ਵਿੱਚ ਆਉਂਦੀ ਹੈ। ਉਹਨੇ ਉਸ ਮੀਟਿੰਗ ਦੇ ਵਿੱਚ ਕਿਹਾ ਕਿ ਦੇਖੋ ਪੰਜਾਬ ਦੀ ਜਿਹੜੀ ਸਟੇਟ ਹੈ ਇਹ ਸਿੱਖਾਂ ਦੀਆਂ ਰਾਜਸੀ ਉਮੰਗਾਂ ਨੂੰ ਸਾਹਮਣੇ ਰੱਖਦਿਆਂ ਹੋਂਦ 'ਚ ਲਿਆਂਦੀ ਗਈ ਤੇ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਉਹ ਸਿੱਖ ਹੀ ਹੋਣਾ ਚਾਹੀਦਾ। ਹੁਣ ਉਹਨੇ, ਮੈਂ ਸਮਝਦਾ ਵੀ ਭਾਵੇਂ ਉਹ ਖੁਦ ਇੱਕ ਹਿੰਦੂ ਲੇਡੀ ਹੈ, ਲੇਕਿਨ ਉਹਨੇ ਜਿਹੜੀ ਗੱਲ ਕਹੀ ਇਹੀ ਭਾਵੇਂ ਕੇਜਰੀਵਾਲ ਨੇ ਡਰਾਮਾ ਹੀ ਕੀਤਾ ਜਦੋਂ ਭਗਵੰਤ ਮਾਨ ਨੂੰ ਬਣਾਇਆ, ਇਹਦੇ ਸਿਰ ਤੇ ਪੱਗ ਵੀ ਬਣਾਈ, ਇਹਨੂੰ ਦਾੜੀ ਵੀ ਜਿਹੜੀ ਆ ਉਹਨੂੰ ਕਿਹਾ ਵੀ ਚੱਲ ਤੂੰ ਕਟਵੀਂ ਰੱਖ ਸਿਰ ਤੇ, ਤਾਂ ਪਤਾ ਨਹੀਂ ਵਾਲ ਇਹਨੇ ਉਗਣ ਦਿੱਤਾ ਕਿ ਨਹੀਂ, ਪਰ ਉਹਦੇ 'ਚ ਉਹਨੇ ਵੀ ਕੇਜਰੀਵਾਲ ਨੇ ਕਿਹਾ ਸੀ ਕਿ ਨਹੀਂ ਪੰਜਾਬ ਦਾ ਚੀਫ ਮਿਨਿਸਟਰ ਇੱਕ ਸਿੱਖ ਹੀ ਹੋਣਾ ਚਾਹੀਦਾ। ਹਾਲਾਂ ਉਦੋਂ ਤੱਕ ਉਹਦੀਆਂ ਆਪਣੀਆਂ ਐਸਪੀਰੇਸ਼ਨਸ ਉਹ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਸੀ ਆ ਰਹੀਆਂ। ਹੁਣ ਇਹਨੂੰ ਆਧਾਰ ਬਣਾ ਕੇ ਫਿਰ ਕਿਵੇਂ ਸੁਨੀਲ ਜਾਖੜ, ਔਰ ਮੈਂ ਸਹਿਮਤ ਹਾਂ, ਹਾਲਾਂ ਇਹ ਵੀ ਇੱਕ ਜਿਹੜਾ ਹੋਰ ਤਰ੍ਹਾਂ ਦਾ ਛੋਕਰਾ ਹੀ ਹੈ ਵੜਿੰਗ, ਅਮਰਿੰਦਰ ਵੜਿੰਗ ਜਿਹੜਾ ਹੁਣ ਕਾਂਗਰਸ ਦਾ ਪ੍ਰਧਾਨ ਬਣਾਇਆ, ਉਹਨੇ ਜਿਹੜੀ ਸਟੇਟਮੈਂਟ ਦਿੱਤੀ ਹੈ। ਹੁਣ ਸੁਨੀਲ ਜਾਖੜ ਅੱਜ ਬੀਜੇਪੀ ਨੂੰ ਜੁਆਇਨ ਕਰ ਗਿਆ, ਬੀਜੇਪੀ 'ਚ ਸ਼ਾਮਲ ਹੋ ਗਿਆ। ਔਰ ਸੁਨੀਲ ਜਾਖੜ ਸਟਾਰਟਡ ਵਰਕਿੰਗ ਫਾਰ ਬੀਜੇਪੀ ਲੌਂਗ ਬਿਫੋਰ ਪਲੇਇੰਗ ਬਲੇਟੈਂਟ ਹਿੰਦੂਤਵਾ ਪੋਲਿਟਿਕਸ। ਪੰਜਾਬ ਕਾਂਗਰਸ ਚੀਫ ਵੜਿੰਗ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਪਹਿਲਾਂ ਹੀ ਹਿੰਦੂਤਵੀ ਕਾਰਡ, ਔਰ ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ, ਜਿਵੇਂ ਕੈਪਟਨ ਅਮਰਿੰਦਰ ਬਾਰੇ ਹੈ। ਹੁਣ ਕੈਪਟਨ ਅਮਰਿੰਦਰ ਨੂੰ ਐਵੇਂ ਨਹੀਂ ਕੱਢਿਆ ਕਿ ਜੀ ਉਹ ਲੋਕਾਂ ਨਾਲ ਨਹੀਂ ਮਿਲਦਾ ਜਾਂ ਅਨਪੋਪੂਲਰ ਹੈ। ਇਹ ਜਦੋਂ ਕਾਂਗਰਸ ਦੀ ਲੀਡਰਸ਼ਿਪ ਨੂੰ ਸਮਝ ਆ ਗਈ ਕਿ ਵੀ ਇਹ ਤਾਂ ਕਾਂਗਰਸ 'ਚ ਬੈਠ ਕੇ ਅਮਰਿੰਦਰ ਵੀ ਔਰ ਸੁਨੀਲ ਜਾਖੜ ਵੀ ਇਹ ਤਾਂ ਖੇਡ ਹੀ ਹਿੰਦੂਤਵੀਆਂ ਦੀ ਖੇਡ ਰਹੇ ਨੇ, ਔਰ ਆਲਰੇਡੀ ਅਮਿਤ ਸ਼ਾਹ ਮੋਦੀ ਦੇ ਨਾਲ ਇਹਨਾਂ ਦੇ ਹੱਥ ਰਲੇ ਹੋਏ ਸੀ, ਉਹਨਾਂ ਨੇ ਅਮਰਿੰਦਰ ਨੂੰ ਪਾਸੇ ਕੀਤਾ। ਹਾਲਾਂ ਇਹਦੇ ਤੇ ਉਹਨਾਂ ਨੇ ਸੁਨੀਲ ਜਾਖੜ ਨੂੰ ਹੱਥ ਨਹੀਂ ਲਾਇਆ, ਉਹਨੂੰ ਉਹਨਾਂ ਨੇ ਪ੍ਰਧਾਨ ਕਾਂਗਰਸ ਦਾ ਨਹੀਂ ਬਣਾਇਆ, ਉਹ ਉਹਨਾਂ ਨੇ ਜਿਹੜਾ ਅਦਰਵਾਈਜ਼ ਰੱਖ ਲਿਆ ਕਿ ਭਾਈ ਨਵਜੋਤ ਸਿੱਧੂ ਨੂੰ, ਲੇਕਿਨ ਇਹਨੂੰ ਕੱਢਿਆ ਨਹੀਂ। ਪਰ ਇਹਨੇ ਫਿਰ ਜਿਸ ਕਿਸਮ ਦਾ ਚੋਣਾਂ ਤੋਂ ਪਹਿਲਾਂ, ਔਰ ਤੁਸੀਂ ਇਹ ਖੁਦਗਰਜ਼ੀ ਦੇਖੋ ਕਿ ਆਪਣੇ ਵਾਲੀ ਸੀਟ ਤੋਂ ਆਪਣੇ ਭਤੀਜੇ ਨੂੰ ਕਾਂਗਰਸ ਦੀ ਟਿਕਟ ਦਵਾ ਕੇ ਉਹਨੂੰ ਤਾਂ ਬਣਾ ਦਿੱਤਾ, ਆਪ ਉਹ ਦੇਖਦਾ ਰਿਹਾ। ਔਰ ਕਾਂਗਰਸ ਨੇ ਜ਼ਾਹਰ ਹੈ ਵੀ ਬਿਆਨਬਾਜ਼ੀ ਇਹ ਚੋਣਾਂ ਤੋਂ ਬਾਅਦ ਵੀ ਕਰਦਾ ਰਿਹਾ, ਕਾਂਗਰਸ ਦੇ ਉਹਨੂੰ ਸ਼ੋ ਕਾਜ਼ ਨੋਟਿਸ ਭੇਜਿਆ ਗਿਆ ਕਿ ਬਈ ਦੱਸ ਕੀ ਹੈ, ਔਰ ਇਹਨੇ ਉਹ ਉੱਥੋਂ ਕਾਂਗਰਸ ਤੋਂ ਰਿਜ਼ਾਈਨ ਕਰਤਾ। ਉਹਨੇ ਕਿਹਾ ਜੀ ਹੁਣ ਉਹ ਕਹਿ ਰਿਹਾ ਕਿ ਜੀ ਮੇਰਾ ਜਿਹੜਾ ਹੈ ਕਾਂਗਰਸ ਟਰਾਈ ਟੂ ਸੁਪਰੈਸ ਮਾਈ ਨੈਸ਼ਨਲਿਸਟ ਵੌਇਸ ਇਜ਼ ਜਾਖੜ ਆਫਟਰ ਜੁਆਇਨਿੰਗ ਬੀਜੇਪੀ।
ਉਹਨੇ ਕਿਹਾ ਜੀ ਮੇਰੀ ਕਿਉਂਕਿ ਕਹਿਣਾ ਉਹ ਇਹ ਚਾਹੁੰਦਾ ਹੈ ਕਿ ਮੇਰੀ ਵੀ ਜਿਹੜੀ ਵਿਚਾਰਧਾਰਾ ਉਹ ਨੈਸ਼ਨਲਿਸਟ ਦਾ ਮਤਲਬ ਹਿੰਦੂਤਵੀ ਹੈ ਕਿ ਕਾਂਗਰਸ ਨੇ ਮੈਨੂੰ ਆਪਣੀ ਜਿਹੜੀ ਹੈ ਉਹ ਮੇਰੀ ਇਸ ਵਿਚਾਰਧਾਰਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਦੇਖੋ ਮੇਰੀਆਂ ਤਾਂ 3 ਜਨਰੇਸ਼ਨਾਂ ਕਾਂਗਰਸ ਨਾਲ ਸੀ, ਅਸੀਂ ਸਟੂਡ ਵਿਦ, ਤੁਸੀਂ ਲੁੱਟਿਆ ਕੁੱਟਿਆ ਹਰ ਪੱਖੋਂ ਜਿਹੜਾ ਪੰਜਾਬ ਦਾ ਬੇੜਾ ਗਰਕ ਕੀਤਾ ਹੈ। ਪਹਿਲਾਂ ਕਾਂਗਰਸ ਦੀ ਤੁਸੀਂ ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ ਉਹਨਾਂ ਸਾਰਿਆਂ ਦੀ ਚਮਚਾਗਿਰੀ ਕਰਦੇ ਰਹੀਆਂ, ਤੇਰੀਆਂ 3 ਜਨਰੇਸ਼ਨਾਂ, ਤੂੰ ਹੁਣ ਇੱਧਰੋਂ ਰੱਜ ਕੇ ਉੱਧਰ ਜਾ ਵੜਿਆ। ਪਰ ਉਹ ਕਹਿ ਰਿਹਾ ਕਿ ਜੀ ਬਟ ਐਨ ਅਟੈਂਪਟ ਵਾਜ਼ ਮੇਡ ਟੂ ਸੁਪਰੈਸ my nationalist voice in the Congress. I was given a notice for speaking in the interest of Punjab and the country. ਹੁਣ ਜੇ ਤੁਸੀਂ ਸੁਨੀਲ ਜਾਖੜ ਦੀਆਂ ਪਿਛਲੇ ਦਹਾਕੇ ਦੀਆਂ ਹੀ ਉਹਦੀਆਂ ਸਟੇਟਮੈਂਟਾਂ ਕੱਢ ਲਓ, ਜਿਵੇਂ ਇਹ ਖੁੱਲ੍ਹ ਕੇ ਮੋਦੀ ਦੇ ਖਿਲਾਫ ਅਮਿਤ ਸ਼ਾਹ ਦੇ ਖਿਲਾਫ ਬੋਲਦਾ ਸੀ, ਪਰ ਹੁਣ ਇਹਨੂੰ ਆਲ ਆਫ ਏ ਸਡਨ ਮੋਦੀ ਔਰ ਅਮਿਤ ਸ਼ਾਹ ਚੋਂ ਵੱਡੇ ਲੀਡਰ ਨਜ਼ਰ ਆਏ। ਬੀਜੇਪੀ ਜਿਹੜੀ ਹੈ ਹਿੰਦੂਤਵਾ ਦੀ ਪੋਲੀਟਿਕਸ ਹੁਣ ਸੁਨੀਲ ਜਾਖੜ ਨੂੰ ਨਜ਼ਰ ਨਹੀਂ ਆਉਂਦੀ। ਹੁਣ ਇੰਡੀਆ ਦੀ ਨੈਸ਼ਨਲਿਸਟ ਪਾਲਿਸੀ ਔਰ ਪੰਜਾਬ ਦਾ ਇਹ ਹਿਤੈਸ਼ੀ ਨਜ਼ਰ ਆ ਰਿਹਾ। ਇਹ ਇੱਕ ਇੱਕ ਕਰਕੇ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇਹ ਸਾਰੀ ਲਾਈਨ ਬੀਜੇਪੀ ਡਰਾ ਕਰ ਰਹੀ ਹੈ। ਆਉਣ ਵਾਲੇ ਦਿਨਾਂ 'ਚ ਹੋਰ ਵੀ ਸਰਪ੍ਰਾਈਜ਼ਸ ਸਾਡੇ ਸਾਹਮਣੇ ਹੋਣਗੀਆਂ ਔਰ ਇਹ ਦੱਸਣਗੀਆਂ ਕਿ ਕਿਵੇਂ ਲੋਕ ਡਰਦੇ ਨੇ, ਕਿਵੇਂ ਝੁਕਦੇ ਨੇ, ਕਿਵੇਂ ਵਿਕਦੇ ਨੇ ਤੇ ਕਿਵੇਂ ਆਪਣਾ ਥੁੱਕਿਆ ਜਿਹੜਾ ਉਸ ਨੂੰ ਵਾਪਸ ਚੱਟਦੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਫਿਓਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।